अमृतसर का बना हुआ पंखा 1947 वाला, इनके दादाजी पाकिस्तान यानी लाहौर लेके आए थे। इनसे बात करते हैं। ਲਿਆਉਣਾ ਜਰਾ ਕੋਈ ਯਾਰ 10 ਲੱਖ ਰੁਪਇਆ ਖਾਤੇ ਹੋਵੇ ਕੋਈ 10 ਲੱਖ ਤਾਂ ਹੋਵੇ ਤੇ ਅਸੀਂ ਦੇ ਦਈਏ ਪੱਖਾ ਆਪਣਾ। अस्सलाम वालेकुम जी, मैं औरंगजेब बेग अभी मौजूद हूँ अमृतधारा लाहौर में जो फार्मेसी या बिल्डिंग है उसके सामने, और मेरे साथ एक भाई साहब मौजूद हैं। इनके पास पंखा है अमृतसर का बना हुआ पंखा 1947 वाला, इनके दादाजी पाकिस्तान यानी लाहौर लेके आए थे। इनसे बात करते हैं। क्या नाम है जी आपका? अस्सलाम वालेकुम जी, मेरा नाम मोहम्मद सुहेल ਤੇ ਦਾਦੇ ਦਾ ਨਾਮ ਸੀ ਅਬਦੁਲ ਅਜ਼ੀਜ਼ ਤੇ ਵਾਲਦ ਸਾਹਿਬ ਦਾ ਨਾਮ ਸੀ ਮੁਹੰਮਦ ਅਰਸ਼ਦ। ਤੇ ਕਿੱਥੋਂ ਆਏ ਸਨ? ਇਹ ਅੰਮ੍ਰਿਤਸਰ ਆਏ ਸੀ ਨਾ ਲੋਹਗੜ੍ਹ ਸ਼ਹਿਰ ਚੋਂ। ਕਿਹੜਾ ਸ਼ਹਿਰ? ਹਾਂ ਲੋਹਗੜ੍ਹ। ਲੋਹਗੜ੍ਹ। ਤੇ ਉੱਥੇ ਕੀ ਕੰਮ ਸੀ ਇਹਨਾਂ ਦਾ? ਉੱਥੇ ਸਾਡੇ ਦਾਦੇ ਦਾ ਕੰਮ ਹੈਗਾ ਸੀ ਤਾਂਬੇ ਦੇ ਭਾਂਡੇ ਤੇ ਆਟੇ ਦਾ ਡੀਪੂ ਹੈਗਾ ਸੀ। ਤੇ ਉੱਥੇ ਸਾਡੀ ਹਵੇਲੀ ਸੀ ਬੇਰੀ ਵੱਡੀ, ਛੱਡ ਛਡਾ ਕੇ ਤੇ ਇੱਥੇ ਆ ਗਏ। ਆ ਪੱਖਾ ਹੀ ਨਿਸ਼ਾਨੀ ਲਿਆਂਦੀ ਸੀ। ਉਦੋਂ ਸਾਡੇ ਵਾਲਦ ਸਾਹਿਬ ਦੀ ਉਮਰ ਸੀ 7 ਸਾਲ। ਛੋਟੀ ਉਮਰ ਇੱਥੇ ਆ ਕੇ ਭੁੱਖਾਂ ਪੈ ਗਈਆਂ। ਇੱਥੇ ਆ ਗਿਆ ਕੰਮ ਕੁਲਚਿਆਂ ਦਾ ਸਿੱਖਿਆ ਸਾਡੇ ਵਾਲਦ ਸਾਹਿਬ ਨੇ। ਫਿਰ ਇੱਥੇ ਦੁਕਾਨ ਪਾ ਲਈ ਆ, ਪੱਖਾ ਹਾਲੇ ਤੱਕ ਮਾਸ਼ਾਅੱਲਾ ਚੱਲਦਾ ਪਿਆ। ਤੇ ਅੱਛਾ, ਇਹ ਪੱਖਾ ਜਿਹੜਾ ਇਹ ਕੌਣ ਲੈ ਕੇ ਆਇਆ ਸੀ? 1947 ਚ ਸਾਡੇ ਦਾਦਾ ਜੀ ਲਿਆਏ ਸੀ ਅਬਦੁਲ ਅਜ਼ੀਜ਼। ਕਿੱਥੋਂ? ਇਹ ਲੋਹਗੜ੍ਹ ਸ਼ਹਿਰ ਚੋਂ, ਆਪਣੀ ਹਵੇਲੀ ਚੋਂ। ਅੱਛਾ, ਉੱਥੇ ਲੱਗਾ ਸੀ ਤੇ ਆਖਿਆ ਮੈਂ ਲੈ ਕੇ ਜਾਣਾ। ਉਹਨਾਂ ਨੇ ਆਪਣੇ ਡੀਪੂ ਤੇ ਰੱਖਿਆ ਹੋਇਆ ਸੀ। ਆਟੇ ਦਾ ਡੀਪੂ ਵੀ ਸੀ ਨਾ, ਪਹਿਲੋਂ ਮਹੀਨੇ ਬਾਅਦ ਆਟਾ ਕਾਰਡ ਦੇ ਉੱਤੇ ਮਿਲਦਾ ਹੁੰਦਾ ਸੀ ਨਾ, ਤੇ ਉਹਨਾਂ ਨੇ ਨਾ ਦੁਕਾਨ ਤੇ ਰੱਖਿਆ ਹੋਇਆ ਸੀ। ਤੇ ਉਹਨਾਂ ਨੂੰ ਹੋਰ ਕੋਈ ਚੀਜ਼ ਨਾ ਆਂਦੀ, ਲੋਕੀ ਤੇ ਛੱਡ ਗਏ ਸਾਰਾ ਕੁਝ ਤੇ ਲੈ ਕੇ। ਬੇੜਾ ਕੁਛ ਹੈਗਾ ਸੀ, ਤਾਂਬੇ ਦੇ ਪਿੱਤਲ ਦੇ ਭਾਂਡੇ ਸੀ, ਉਹ 500-700 ਭਾਂਡਾ ਸੀ, ਬੇੜਾ ਵੱਡਾ। ਉਹ ਚੁੱਕਣ ਜੋਗੇ ਹੈਗੇ ਨਹੀਂ ਸੀ, ਚੁੱਕ ਉੱਥੇ ਹੀ ਛੱਡੇ। ਉਹਨਾਂ ਨੇ ਕਿਹਾ ਸੀ ਅਸੀਂ ਵਾਪਸ ਜਾਵਾਂਗੇ। ਉਦੋਂ ਗਰਮੀ ਹੈਗੀ ਸੀ, ਉਹ ਪੱਖਾ ਹੀ ਚੁੱਕ ਕੇ ਲੈ ਆਏ ਤੇ ਪੱਖਾ ਹਾਲੇ ਤੱਕ ਮਾਸ਼ਾਅੱਲਾ। ਤੇ ਪੱਖਾ ਤੁਸੀਂ ਵੇਚਣਾ? ਪਿੱਛੇ 5 ਸਾਲ ਪਹਿਲੇ ਆਏ ਸੀ ਇੰਡੀਆ ਦੇ ਵਿੱਚੋਂ ਬੰਦੇ, ਉਹ 5 ਲੱਖ ਰੁਪਇਆ ਦੇ ਰਹੇ ਸੀ। ਅਸੀਂ ਨਹੀਂ ਸੀ ਦਿੱਤਾ। ਅਸੀਂ ਕਿਹਾ ਸਾਡੇ ਦਾਦੇ ਦੀ, ਸਾਡੇ ਵਾਲਦ ਸਾਹਿਬ ਦੀ ਨਿਸ਼ਾਨੀ, ਅਸੀਂ ਕਿਵੇਂ ਦੇਵਾਂਗੇ। ਚਲੋ, ਹੋ ਸਕਦਾ ਵੀਡੀਓ ਵੇਖ ਕੇ ਕੋਈ ਤੁਹਾਨੂੰ ਹੋਰ ਪੈਸੇ ਜ਼ਿਆਦਾ ਦੇ। ਆਦੇ ਕੋਈ ਪੈਸੇ ਜ਼ਿਆਦਾ ਦੇਗਾ ਫਿਰ ਸੋਚਾਂਗੇ, ਘਰ ਭਰਾਵਾਂ ਨਾਲ ਸਲਾਹ ਕਰਾਂਗੇ ਤੇ ਫਿਰ ਦੇ ਦਿਆਂਗੇ। ਅੱਛਾ, ਤੇ ਇਹ ਜਨਾਬ ਤੁਸੀਂ ਇੱਥੇ ਕੀ ਕਾਰੋਬਾਰ ਕਰਦੇ ਹੋ? ਅਸੀਂ ਇਹ ਖੰਡ ਕੁਲਚੇ ਲਾ ਰਹੇ ਹਾਂ, ਅੰਮ੍ਰਿਤਸਰੀ ਖੰਡ ਕੁਲਚਾ। ਤੇ ਇਹ ਅੰਮ੍ਰਿਤਸਰੀ ਖੰਡ ਕੁਲਚਾ ਇਹਨੂੰ ਤੁਸੀਂ ਕਹਿੰਦੇ ਹੋ? ਹਾਂਜੀ, ਇਹ ਅੰਮ੍ਰਿਤਸਰੀ ਆ ਸੂਜੀ ਦਾ ਖੰਡ ਕੁਲਚਾ। ਅੱਛਾ, ਇਹ ਸੂਜੀ ਦਾ ਪੁਰਾਣੀ ਦੁਕਾਨ ਹੈ, ਉਦੋਂ ਦੀ 1965 ਦੀ ਦੁਕਾਨ ਬਣੀ ਹੈਗੀ। ਤੇ ਇਹ ਤਾਂ ਕਿੰਨੇ ਦੁਕਾਨ ਸ਼ੁਰੂ ਕੀਤੀ ਸੀ? ਇਹ ਸਾਡੇ ਵਾਲਦ ਸਾਹਿਬ ਨੇ ਦੁਕਾਨ ਕੀਤੀ ਸੀ। ਸਾਡੇ ਦਾਦੇ ਵੀ ਇੱਥੇ ਬਹਿੰਦੇ ਰਹੇ। ਇੱਥੇ ਉਹਨਾਂ ਨੇ ਕੁਛ ਨਹੀਂ ਸੰਭਾਲਿਆ, ਕਹਿੰਦੇ ਜੀ ਅਸੀਂ ਵਾਪਸ ਜਾਣਾ। ਵਾਪਸ ਕਹਿੰਦੇ ਸਾਡੇ ਦਾਦਾ ਜੀ ਅੱਲਾ ਨੂੰ ਪਿਆਰੇ ਹੋ ਗਏ, ਉੱਥੇ ਵਾਲਦ ਸਾਹਿਬ ਵੀ ਅੱਲਾ ਨੂੰ ਪਿਆਰੇ ਹੋ ਗਏ। ਹੁਣ ਅਸੀਂ ਹੈਗੇ ਆ ਇੱਥੇ। ਤੇ ਮੈਨੂੰ ਇਹ ਦੱਸੋ ਕਿ ਜਦੋਂ ਤੁਹਾਡੇ ਦਾਦਾ ਜੀ ਜਾਂ ਵਾਲਦ ਸਾਹਿਬ ਸਨ, ਗੱਲਾਂ ਕਰਦੇ ਨੇ ਕਿ ਅਸੀਂ ਉੱਥੇ ਬੜੇ ਸਹੀ ਸਾਂ? ਉਹ ਉੱਥੋਂ ਦੇ ਚੌਧਰੀ ਸੀ। ਸਾਡਾ ਤਾਇਆ ਅੱਲਾ ਬਖਸ਼ੇ ਦਾਦਾ ਹੁੰਦਾ ਸੀ ਕਿ ਮੇਰੇ ਅੱਬੇ ਨੇ ਮੈਨੂੰ ਸਾਈਕਲ ਲੈ ਕੇ ਦਿੱਤੀ ਕਿ ਲੋਕੀ ਕਿੱਡੀ ਦੂਰੋਂ ਸਾਈਕਲ ਵੇਖਣ ਆਉਂਦੇ ਸੀ। ਫਲਾਣੀ ਚੌਧਰੀਆਂ ਦੀ ਹਵੇਲੀ 'ਚ ਸਾਈਕਲ ਆਈ, ਚਲਾਓ ਵੇਖਣ ਚੱਲੀਏ। ਉਸ ਵਕਤ ਸਾਈਕਲ ਵੀ ਬੇਰੀ ਆਮ ਹੁੰਦੀ ਸੀ। ਤੇ ਫਿਰ ਜਦੋਂ ਇੱਥੇ ਆ ਗਏ ਤੇ ਪਛਤਾਉਂਦੇ ਸਨ ਕਿ ਕਿੱਥੇ ਆ ਗਏ? ਇੱਥੇ ਆ ਕੇ ਫਿਰ ਭੁੱਖਾਂ ਪੈ ਗਈਆਂ। ਇੱਥੇ ਆ ਕੇ ਕੁਝ ਲੱਭਾ ਹੀ ਨਹੀਂ। ਦਾਦੇ ਸਾਡੇ ਨੇ ਕੁਝ ਵੀ ਨਹੀਂ ਸੰਭਾਲਿਆ। ਉਹਨਾਂ ਨੇ ਕਿਹਾ ਜੀ ਅਸੀਂ ਵਾਪਸ ਜਾਣਾ। ਉਹ ਕਹਿੰਦੇ ਅੱਲਾ ਨੂੰ ਪਿਆਰੇ ਹੋ ਗਏ। ਤੇ ਇੱਥੇ ਜਦੋਂ ਆਏ ਸੋ ਘਰ ਕੋਈ ਲੱਭ ਗਿਆ? ਘਰ ਕੋਈ ਵੀ ਨਹੀਂ ਲੱਭਿਆ। ਸਾਡੇ ਦਾਦੇ ਨੇ ਕੁਝ ਲਿਆ ਹੀ ਨਹੀਂ। ਉਹ ਕਹਿੰਦੇ ਜੀ ਅਸੀਂ ਵਾਪਸ ਹੀ ਜਾਣਾ। ਐਸੀ ਫਿਰ 2010 ਦੇ ਵਿੱਚ ਆਪਣਾ ਮਕਾਨ ਲਿਆ, ਅੱਲਾ ਨੇ ਸਾਨੂੰ ਦਿੱਤਾ। ਪਹਿਲੇ ਉਸ ਤੋਂ ਪਹਿਲੇ ਅਸੀਂ ਉਹ ਕਿਰਾਏ ਤੇ ਹੀ ਰਹਿੰਦੇ ਰਹੇ। ਕਲੇਮ 'ਚ ਕੋਈ ਨਹੀਂ ਮਿਲਿਆ? ਕਲੇਮ 'ਚ ਉਹ ਤੁਹਾਨੂੰ ਦੱਸ ਰਿਹਾ, ਦਾਦੇ ਸਾਡੇ ਨੇ ਲਿਆ ਹੀ ਨਹੀਂ ਕਿ ਅਸੀਂ ਵਾਪਸ ਹੀ ਜਾਣਾ। ਤੇ ਇਹ ਦੁਕਾਨ 1947 ਵਾਲੀ ਲੱਗਦੀ ਏ, ਇਹ ਤੁਹਾਡੀ ਆਪਣੀ ਹੈ ਜਾਂ ਕਿਰਾਏ ਦੀ ਹੈ? ਇਹ ਦੁਕਾਨ ਹੈਗੀ ਆ, ਪੂਰੀ ਪ੍ਰੋਪਰਟੀ ਹੈਗੀ ਆ, ਲੋਰੀ ਹੈਗੇ ਨੇ। ਇਹ ਅੰਮ੍ਰਿਤਸਰੀ ਨਹੀਂ ਹੈਗੇ, ਉਹਨਾਂ ਦੀ ਪ੍ਰੋਪਰਟੀ ਹੈਗੀ ਸੀ। ਉਹ ਇੱਥੇ ਮਾਰ ਖੱਪ ਗਏ ਨੇ। ਤੇ ਹੁਣ ਕਿਹਦੇ ਕੋਲ ਹੈ? ਉਹਨਾਂ ਦੀ ਹਾਲਾਤ ਕੋਈ? ਹੁਣ ਸਾਡੇ ਕੋਲ ਅੱਗੋਂ ਉਹਨਾਂ ਦੀ ਲਾਦ ਹੋ ਗਈ। ਤੇ ਤੁਸੀਂ ਇਹਦਾ ਕਿੰਨਾ ਕਿਰਾਇਆ ਦਿੰਦੇ ਹੋ? ਉਸ ਵਕਤ ਸਾਡੇ ਵਾਲਦ ਸਾਹਿਬ ਨੇ 35 ਰੁਪਏ ਮਹੀਨੇ ਤੋਂ ਲਈ ਸੀ। ਅੱਛਾ। ਤੇ ਹੁਣ ਹੈਗਾ 2200 ਰੁਪਇਆ। ਹਲੇ ਵੀ ਥੋੜਾ 2200 ਰੁਪਏ? 2200 ਵੀ ਥੋੜਾ। ਆਹੋ। ਤੇ ਕਿੰਨੂੰ ਦਿੰਦੇ ਹੋ ਕਿਰਾਇਆ? ਔਕਾਫ ਨੂੰ ਕਿ ਉਹਨਾਂ ਨੂੰ, ਮਾਲਕਾਂ ਨੂੰ? ਇਹ ਜਿਹੜੇ ਮਾਲਕ ਹੈਗੇ ਨੇ ਆ ਮੀਆਂ ਜ਼ਬੈਰ ਸਾਹਿਬ। ਠੀਕ ਹੋ ਗਿਆ। ਤੇ ਮੈਂ ਚੰਗੇ ਬੰਦੇ ਨੇ ਮੀਆਂ ਸਾਹਿਬ। ਹਾਂਜੀ, ਉਹ ਸ਼ੁਰੂ ਤੋਂ ਅੰਮ੍ਰਿਤਸਰੀ ਨਹੀਂ ਨਾ ਹੈਗੇ, ਉਹ ਲੋਰੀਏ ਇੱਥੋਂ ਦੇ ਹੈਗੇ। ਵੱਡਾ ਦਿਲ ਫਿਰ ਉਹਨਾਂ ਦਾ। ਹਾਂਜੀ। ਤੇ ਥੋੜਾ ਜਿਹਾ ਆਪਣਾ ਫਲ ਅੰਦਰ ਤੇ ਆਪਣਾ ਤੰਦੂਰ ਕਿੱਥੇ ਲਾਇਆ? ਇਹ ਦੇਖੋ, ਇਹ ਤੰਦੂਰ ਜਿਹੜਾ ਤੁਸੀਂ ਇੱਥੇ ਕਾਰੋਬਾਰ। ਅੱਛਾ ਦੋਸਤੋ, ਮੈਂ ਤੁਹਾਨੂੰ ਦੱਸ ਦਿਆਂ, ਇਹਨਾਂ ਨੇ ਅੰਮ੍ਰਿਤਸਰੀ ਇਹਦਾ ਨਾਮ ਰੱਖਿਆ ਹੈ ਨਾਨ ਖਤਾਈ। ਇਸ ਤਰ੍ਹਾਂ ਹੀ ਹੈ ਜੀ? ਹਾਂਜੀ। ਤੇ ਇਹ ਪੱਖਾ ਜਿਹੜਾ ਅੰਮ੍ਰਿਤਸਰੀਆਂ ਦੀ ਨਿਸ਼ਾਨੀ, ਤੇ ਇਹ ਦੁਕਾਨ ਵੀ ਪੁਰਾਣੀ ਹੈਗੀ ਹੈ। ਤੇ ਇਹ ਸਾਡੇ ਭਾਈ ਸਾਹਿਬ ਨੇ ਇੱਥੇ ਲਾਉਂਦੇ ਨੇ ਜਨਾਬ। ਹੈ ਖੰਡ ਕੁਲਚਾ ਇਹਦੇ ਵਿੱਚ, ਤੰਦੂਰ ਦੇ ਵਿੱਚ। ਤੇ ਇਹ ਕਿਹਦੇ ਮਤਲਬ ਖਾਸ ਕਿਸਮ ਦਾ ਕੁਲਚਾ? ਇਹ ਅੰਮ੍ਰਿਤਸਰਿਆਂ ਦੀ ਇਹ ਨਿਸ਼ਾਨੀ ਹੈਗੀ ਹੈ। ਅਸਲ ਹੈ ਕਸ਼ਮੀਰੀਆਂ ਦਾ ਖੰਡ ਕੁਲਚਾ ਸੂਜੀ ਦਾ ਹੁੰਦਾ। ਇਹ ਆਮ ਬੇਕਰੀਆਂ 'ਚੋਂ ਨਹੀਂ ਮਿਲਦਾ। ਇਹ ਪਿਓਰ ਸੂਜੀ ਦਾ। ਉਹ ਅੰਡੇ ਦੇ ਮੈਦੇ ਦੀ ਖਤਾਈ ਹੈਗੀ, ਉਹ ਕੇਕ ਖਤਾਈ। ਠੀਕ ਹੋ ਗਿਆ। ਤੇ ਤੁਸੀਂ ਇਹ ਸਾਰਾ ਇੱਥੇ ਬਣਾਉਂਦੇ ਹੋ? ਹਾਂਜੀ, ਇੱਥੇ ਮੈਂ ਆਪ ਖੁਦ ਤਿਆਰ ਕਰਨਾ।
ਵਾਹ ਜੀ ਵਾਹ, ਚਲੋ ਜੀ ਅੱਲਾਹ ਤਾਲਾ ਤੁਹਾਡੇ ਕਾਰੋਬਾਰ ਚ ਬਰਕਤ। ਸਾਡੇ ਵਾਲਦ ਸਾਹਿਬ ਨੇ ਸਾਨੂੰ ਦੱਸਿਆ ਸੀ, ਉਹਨਾਂ ਕੋਲ ਸਿੱਖਿਆ ਸੀ। ਠੀਕ ਹੋ ਗਿਆ, ਸਹੀ ਹੋ ਗਿਆ, ਚਲੋ ਜੀ ਮਿਹਰਬਾਨੀ। ਤਾਬੇਦਾਰ ਜੀ, ਅੱਲਾ ਹਾਫਿਜ਼।